ਸੀਗੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਤੋਂ। ਪੰਜਾਬ ਭਾਜਪਾ ਵਾਲੇ ਜਿਹੜੇ ਕਾਂਗਰਸੀ ਸੀਗੇ ਕਹਿੰਦੇ ਫਿਰ ਤੋਂ ਕਾਂਗਰਸੀ ਬਣ ਗਏ ਜੀ। ਬਿਲਕੁਲ ਜੀ, ਕੱਲ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਦੀ ਸਵੇਰੇ ਹੀ ਇਹ ਚਰਚਾ ਬਾਹਰ ਆਉਣ ਲੱਗੀ ਰਾਜਕੁਮਾਰ ਵੇਰਕਾ ਦੇ ਹਵਾਲੇ ਨਾਲ। ਠੀਕ ਹੈ ਜੀ। ਤੇ ਉਹ ਤੋਂ ਬਾਅਦ ਰਾਜਕੁਮਾਰ ਵੇਰਕਾ ਸਾਹਮਣੇ ਆ ਜਾਂਦੇ ਨੇ ਤੇ ਉਹਨਾਂ ਦੀ ਵੀਡੀਓ ਚੱਲਦੀ ਹੈ ਤੇ ਪਤਾ ਲੱਗਦਾ ਦਿੱਲੀ ਦਾ ਰੁਖ ਕਰ ਲਿਆ। ਤੇ ਘੰਟੇ ਕੁ ਬਾਅਦ ਪਤਾ ਇਹ ਜਾਣਕਾਰੀ ਮਿਲਣ ਲੱਗੀ ਕਿ ਨਹੀਂ ਜੀ, ਬਲਵੀਰ ਸਿੱਧੂ ਵੀ ਜਾ ਰਿਹਾ, ਕਾਂਗੜ ਵੀ ਜਾ ਰਿਹਾ। ਠੀਕ ਹੈ। ਹੌਲੀ ਹੌਲੀ ਸ਼ਾਮ ਪੈਂਦਿਆਂ ਤੱਕ ਲਿਸਟ ਲੰਬੀ ਹੁੰਦੀ 7-8 ਨਾਮ ਸਾਹਮਣੇ ਆ ਗਏ, ਜਿਨ੍ਹਾਂ ਚ ਰਾਜਕੁਮਾਰ ਵੇਰਕਾ, ਬਲਵੀਰ ਸਿੱਧੂ, ਗੁਰਪ੍ਰੀਤ ਕਾਂਗੜ, ਹੰਸਰਾਜ ਜੋਸ਼ਨ, ਇਹ ਨਾਮ ਖੁੱਲ ਕੇ ਸਾਹਮਣੇ ਆ ਗਏ ਕਿ ਭਾਈ ਇਹ ਤਾਂ ਗਏ ਹੈ ਨਾ। ਸੁਰਜੀਤ ਮਹਿੰਦਰ ਸਿੱਧੂ, ਇਹ ਸਾਰੇ ਵੀ ਜਿਨ੍ਹਾਂ ਨੂੰ ਅਕਾਲੀ ਦਲ ਨੇ ਵੀ ਆਪਣੇ 2 ਲੀਡਰਾਂ ਨੂੰ ਫਿਰ ਕਹਿੰਦੇ ਜੀ ਮਲੂਕਾ ਦੇ ਵਾਲੇ ਨਾਲ ਕਿ ਅਸੀਂ ਕੱਢਤੇ ਜੀ। ਸੋ ਉਹ ਵੀ ਚਰਚਾ ਰਹੀ, ਪਰ ਉਹ ਸਾਰਾ ਕੁਝ ਸਪਸ਼ਟ ਹੋ ਗਿਆ ਕਿ ਸਾਰੇ ਕਾਂਗਰਸ ਚਲੇ। ਪ੍ਰਵੀਨ ਜੀ, ਪਿਛਲੇ ਦਿਨ ਹੀ ਰਾਹੁਲ ਗਾਂਧੀ ਆਏ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ। ਉਸ ਫੇਰੀ ਦੇ ਦੌਰਾਨ ਤੁਹਾਡਾ ਵੀ ਸਵਾਲ ਸੀ ਤੇ ਕਈ ਮਨਾਂ ਦੇ ਵੀ ਇਹ ਸਵਾਲ ਸੀਗੇ ਤੇ ਆਪਾਂ ਇਸੇ ਪ੍ਰੋਗਰਾਮ 'ਚ ਗੱਲ ਕਰਦੇ ਕਿਹਾ ਸੀਗਾ ਕਿ ਰਾਜਨੀਤਿਕ ਲੀਡਰ ਆਵੇ ਤੇ ਕਿਵੇਂ ਹੋ ਸਕਦਾ ਕਿ ਰਾਜਨੀਤੀ ਨਾ ਹੋਵੇ। ਬੇਸ਼ੱਕ ਉਹਦੀ ਉਹ ਨਿੱਜੀ ਫੇਰੀ ਹੋਵੇ, ਬੇਸ਼ੱਕ ਉਹਦੀ ਧਾਰਮਿਕ ਫੇਰੀ ਹੋਵੇ, ਆ ਵਾਪਸੀ ਦਾ ਮੁੱਢ ਉਸੇ ਫੇਰੀ ਨੇ ਬੰਨਿਆ। ਅੱਛਾ, ਮਤਲਬ ਰਾਹੁਲ ਗਾਂਧੀ ਨਾਲ ਮੁਲਾਕਾਤ ਜਾਂ ਰਾਹੁਲ ਗਾਂਧੀ ਨਾਲ ਨਿੱਜੀ ਫੋਨ ਤੇ ਉੱਥੇ ਬੈਠ ਕੇ ਗੱਲਬਾਤ, ਇਹ ਸਾਰਾ ਕੁਝ ਅੰਮ੍ਰਿਤਸਰ 'ਚ ਹੀ ਮੁੱਢ ਵੱਜਿਆ। ਔਰ ਉਹ 'ਚ ਰਾਜਕੁਮਾਰ ਵੇਰਕਾ ਤੇ ਚਰਨਜੀਤ ਚੰਨੀ ਦਾ ਵਿਚਾਲੇ ਰੋਲ ਹੈ। ਅੱਛਾ, ਚਰਨਜੀਤ ਚੰਨੀ ਨੂੰ ਬਕਾਇਦਾ ਤੌਰ ਤੇ ਇਸ ਕੰਮ ਦੇ ਅਧਿਕਾਰ ਸੌਂਪੇ ਹੋਏ ਸੀ, ਪਰ ਉਹ ਚਰਨਜੀਤ ਚੰਨੀ ਲਗਾਤਾਰ ਰਾਜਕੁਮਾਰ ਵੇਰਕਾ ਦੇ ਸੰਪਰਕ ਸੀ ਔਰ ਵੇਰਕਾ ਬਾਕੀ ਲੀਡਰਾਂ ਦੇ ਸੰਪਰਕ। ਠੀਕ ਹੈ। ਇਹ ਕੜੀ ਇੱਥੋਂ ਜੁੜਦੀ ਹੈ। ਹੁਣ ਇਹ ਬਿਲਕੁਲ ਵੀ ਸਪਸ਼ਟ ਨਹੀਂ ਹੈਗਾ ਕਿ ਕੀ ਅੰਮ੍ਰਿਤਸਰ ਫੇਰੀ ਦੇ ਦੌਰਾਨ ਇਹ ਲੀਡਰ ਜਾਂ ਇਹਨਾਂ ਚੋਂ ਕੋਈ ਲੀਡਰ, ਖਾਸ ਕਰ ਰਾਜਕੁਮਾਰ ਵੇਰਕਾ, ਕੀ ਰਾਹੁਲ ਗਾਂਧੀ ਨੂੰ ਮਿਲੇ ਨੇ, ਕਿਉਂਕਿ ਇਸ ਮਸਲੇ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਹਾਈ ਕਮਾਂਡ ਵੱਲੋਂ ਸਾਨੂੰ ਥਾਪੜਾ ਮਿਲ ਗਿਆ ਜੀ, ਆਸ਼ੀਰਵਾਦ ਮਿਲ ਗਿਆ ਜੀ, ਹੈ ਨਾ, ਸਹਿਮਤੀ ਪ੍ਰਗਟਾ ਦਿੱਤੀ ਗਿਆ, ਪਰ ਇਹ ਉਹਨਾਂ ਨੇ ਵੀ ਜਨਤਕ ਨਹੀਂ ਕੀਤੀ ਕਿ ਗੱਲ ਕਿੱਥੇ ਹੈ। ਪਰ ਇਹ ਜਾਣਕਾਰੀ ਜ਼ਰੂਰ ਸਾਨੂੰ ਸਪਸ਼ਟ ਰੂਪ 'ਚ ਮਿਲ ਚੁੱਕੀ ਹੈ ਕਿ ਇਹਦੇ ਵਿੱਚ ਚਰਨਜੀਤ ਚੰਨੀ ਦੀ ਅਹਿਮ ਭੂਮਿਕਾ ਹੈ ਜੀ, ਖਾਸ ਕਰ ਵੇਰਕਾ ਵਾਲੇ ਪਹਿਲੂ ਤੋਂ, ਤੇ ਅੱਗੇ ਬਾਕੀ ਕੜੀਆਂ ਜੋੜਨ 'ਚ ਵੇਰਕਾ ਨੇ ਭੂਮਿਕਾ ਨਿਭਾਈ ਹੈ। ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਤਾਂ ਬਸ ਫਿਰ ਕੱਲ ਮੌਕੇ ਤੇ ਪਹੁੰਚ ਕੇ ਜਿਵੇਂ ਮਿਲਣੀਆਂ ਦੇ ਟਾਈਮ ਖੜੇ ਹੁੰਦੇ ਨੇ ਸਾਰੇ ਰਿਸ਼ਤੇਦਾਰ, ਉਹ ਕੰਮ ਸੀ ਜੀ। ਅੱਛਾ, ਸੋ ਉਹਨਾਂ ਨੂੰ ਤਾਂ 1 ਦਿਨ ਪਹਿਲਾਂ ਤੱਕ ਵੀ ਪਤਾ ਸੀ ਕਿਆ ਕੁਛ ਹੋਣ ਜਾਣਾ। ਸੋ ਇਹ ਸਾਰਾ ਵਰਤਾਰਾ, ਇਹਦੀ ਸਾਰੀ ਸਕ੍ਰਿਪਟ, ਇਹਦੀ ਸਾਰੀ ਇਬਾਰਤ ਰਾਹੁਲ ਗਾਂਧੀ ਦੀ ਸੱਚਖੰਡ ਦਰਬਾਰ ਸਾਹਿਬ ਦੀ ਫੇਰੀ ਦੇ ਦੌਰਾਨ ਲਿਖੀ ਗਈ ਹੈ। ਹੁਣ ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਉਸ ਸਮੇਂ ਦੌਰਾਨ ਉਹ ਇੱਥੇ ਦੇ ਲੀਡਰਾਂ ਦੇ, ਖਾਸ ਕਰਕੇ ਚਰਨਜੀਤ ਚੰਨੀ ਦੇ ਫੋਨ ਸੰਪਰਕ ਸੀਗੇ ਜੀ, ਤੇ ਉਹਨਾਂ ਦੇ ਫੋਨ ਸੰਪਰਕ ਦੇ ਰਾਹੀਂ ਹੀ ਰਾਜਕੁਮਾਰ ਵੇਰਕਾ ਦੀ ਕਹਿੰਦੇ ਗੱਲਬਾਤ ਹੋਈ ਹੈ। ਠੀਕ ਹੈ। ਜਦੋਂ ਕਿ ਕੁਝ ਦਿਨ ਇਹ ਵੀ ਕਹਿੰਦੇ ਕਿ ਨਹੀਂ ਜੀ ਇੱਕ ਮੁਲਾਕਾਤ ਵੀ ਹੋਈ, ਪਰ ਜਦੋਂ ਕਿ ਉਹਦੀ ਕੋਈ ਸਪਸ਼ਟ ਕਿਸੇ ਕੋਲ ਜਾਣਕਾਰੀ ਨਹੀਂ ਹੈ। ਪਰ ਇਹਦਾ ਮੁੱਢ ਉੱਥੋਂ ਵੱਜਿਆ। ਹੁਣ ਸਵਾਲ ਇਹ ਹੈ ਕਿ ਜਦੋਂ ਰਾਜਕੁਮਾਰ ਵੇਰਕਾ, ਬਲਬੀਰ ਸਿੱਧੂ ਇਹ ਸਾਰੇ ਕਾਂਗਰਸ ਛੱਡ ਕੇ ਗਏ ਸੀ, ਤਦ ਕਹਿੰਦੇ ਸੀ ਹਾਈ ਕਮਾਂਡ ਦੇ ਕੋਲ ਕਮਾਂਡ ਨਹੀਂ ਰਹੀ, ਹਾਂਜੀ, ਕਾਂਗਰਸ 'ਚ ਜਾਨ ਨਹੀਂ ਰਹੀ ਹੈ, ਕਾਂਗਰਸ ਹੁਣ ਪਾਰਟੀ ਨਹੀਂ ਰਹੀ, ਦੇਸ਼ ਦਾ ਭਵਿੱਖ ਮੋਦੀ ਦੇ ਹੱਥਾਂ 'ਚ ਸੁਰੱਖਿਅਤ ਹੈ, ਤੇ 4 ਦਿਨਾਂ 'ਚ ਮੋਹ ਭੰਗ ਹੋ ਗਿਆ। ਇਹ ਮੋਹ ਭੰਗ ਦੇ ਪਹਿਲੂ ਕੀ ਨੇ? ਅਗਲੇ ਕਹਿੰਦੇ ਜੀ ਬਣਦਾ ਰੁਤਬਾ ਦਿੱਤਾ। ਰਾਜਕੁਮਾਰ ਵੇਰਕਾ ਦੇ ਹਵਾਲੇ ਨਾਲ ਤਾਂ ਬੀਜੇਪੀ ਵਾਲੇ ਖਾਸੇ ਬੋਲੇ ਕਿ ਜੀ ਬੜੀ ਕਮੇਟੀ 'ਚ ਦਿੱਲੀ ਵਾਲੀ 'ਚ ਵੀ ਥਾਂ ਦੇਤੀ, ਪੰਜਾਬ 'ਚ ਉਪ ਪ੍ਰਧਾਨ ਵੀ ਲਾਇਆ, ਹੈ ਨਾ, ਸਾਰਾ ਕੁਛ ਕੀਤਾ, ਤੇ ਉਹਦੇ ਬਾਵਜੂਦ ਏਦਾਂ ਜਾਣਾ ਜੀ ਇਹ ਸਹੀ ਨਹੀਂ ਗਾ, ਕਿ ਹੁਣ ਤੁਸੀਂ ਕੀ ਕਹੋਗੇ ਜੀ। ਹੁਣ ਤੇ ਕਾਂਗਰਸ ਉਹੀ ਸਵਾਲ ਕਿ ਤੁਸੀਂ ਹੁਣ ਰਾਜਨੀਤਿਕ ਲੀਡਰ ਜਦੋਂ ਪਾਲਾ ਬਦਲਦੇ ਨੇ ਫਿਰ ਦੇਰ ਨਹੀਂ ਲਾਉਂਦੇ, ਕਹਿੰਦੇ ਨਹੀਂ ਜੀ ਮੇਰੇ ਤੋਂ ਗਲਤੀ ਹੋ ਗਈ ਸੀ, ਹੁਣ ਮੈਂ ਗਲਤੀ ਸੁਧਾਰਨੀ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਰਾਜਨੀਤਿਕ ਵਰਤਾਰੇ ਦਾ ਇਹ ਸਪਸ਼ਟ ਚਿੱਤਰਨ ਹੈ ਕਿ ਇਹ ਪਾਲਾ ਬਦਲਦਿਆਂ ਦੇਰ ਨਹੀਂ ਲਾਉਂਦੇ ਜੀ। ਪਰ ਇੱਥੇ ਵੱਡਾ ਸਵਾਲ ਖੜਾ ਹੈ ਕਿ ਜਦੋਂ ਗਏ ਸੀ ਤਦ ਕੀ ਮੋਦੀ ਦੇ ਮਜ਼ਬੂਤ ਹੱਥਾਂ ਨੂੰ ਦੇਖ ਕੇ ਗਏ ਸੀ ਜਾਂ ਈਡੀ, ਇਨਕਮ ਟੈਕਸ, ਸੀਬੀਆਈ ਦੇ ਡਰ ਨੂੰ ਦੇਖ ਕੇ ਗਏ ਸੀ? ਤੇ ਜੇ ਉਹ ਹੱਥ ਕੀ ਹੁਣ ਰਾਹੁਲ ਗਾਂਧੀ ਦੇ ਮਜ਼ਬੂਤ ਹੋ ਗਏ, ਜਾਂ ਤੁਹਾਨੂੰ ਇਹ ਲੱਗਦਾ ਕਿ ਕੱਲ ਨੂੰ ਈਡੀ ਦੀਆਂ ਚਾਬੀਆਂ, ਈਡੀ ਦਾ ਸਾਰਾ ਕੁਝ ਕੰਟਰੋਲ ਇੱਧਰ ਆਉਣ ਵਾਲਾ ਇਸ ਲਈ ਆ ਰਹੇ, ਜਾਂ ਤੁਹਾਨੂੰ ਲੱਗਦਾ ਕਿ ਭਾਈ ਦੇਸ਼ ਪੱਧਰ ਤੇ ਜੋ ਮਰਜ਼ੀ ਹੋਵੇ, 24 'ਚ ਫੈਸਲਾ ਜੋ ਮਰਜ਼ੀ ਹੋਵੇ, ਪਰ ਪੰਜਾਬ 'ਚ ਭਾਜਪਾ ਦਾ ਕੁਝ ਖੱਟਿਆ ਵੱਟਿਆ ਨਹੀਂ ਜਾਣਾ, ਇਸ ਲਈ ਅਸੀਂ ਤਾਂ
ਕਿਤੇ ਖਾਲੀ ਦੁਕਾਨ ਤੇ ਨਾ ਬੈਠੇ ਰਹੇ ਜੀ, ਇਸ ਲਈ ਇੱਧਰ ਆਏ ਜਾਂ ਇਸ ਤੋਂ ਵੀ ਇੱਕ ਅਹਿਮ ਪਹਿਲੂ ਜੀ ਇਹ ਸਾਰੇ ਲੀਡਰ ਜੀ ਜਿਹੜੇ ਵੱਡੇ 6-7 ਨਾਮ ਨੇ, ਖਾਸ ਕਰ ਜਿਹੜੇ ਕਾਂਗਰਸ ਦੇ ਘਰੋਂ ਗਏ ਨੇ, ਉੱਥੇ ਜੋ ਸ਼ਾਹੀ ਠਾਠ ਸੀ ਕਾਂਗਰਸ ਦੇ ਘਰੇ ਉਹ ਅਜੇ ਭਾਜਪਾ ਦੇ ਘਰੇ ਨਹੀਂ ਮਿਲਦਾ। ਕਿਉਂਕਿ ਬੇਸ਼ੱਕ ਕੇਂਦਰ 'ਚ ਸਰਕਾਰ ਆ, ਪਰ ਪੰਜਾਬ ਦੇ ਵਿੱਚ ਉਹੋ ਜਿਹਾ ਸਿੱਧਾ ਕੁਛ ਹੈ ਨਹੀਂ ਤਾਕਤ। ਇਸ ਲਈ ਜਦੋਂ ਤਾਕਤ ਰਹੀ ਵੀ ਨਾ ਹੋਵੇ ਤੇ ਤਾਕਤ ਹੋਵੇ ਵੀ ਨਾ ਸਿੱਧੀ, ਕਿਉਂਕਿ ਅਕਾਲੀਆਂ ਦੇ ਨਾਲ ਭਾਈਵਾਲ 'ਚ ਜਦੋਂ ਸਰਕਾਰ ਰਹੀ ਤਦ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਅਸਾਂ ਜੀ ਬਾਹਰ ਹੀ ਆ ਜਿਵੇਂ ਸਰਕਾਰ ਤੋਂ। ਇਹਦਾ ਮਤਲਬ ਸਿੱਧਾ ਉਹਨਾਂ ਕੋਈ ਦਾਣਾ ਪਾਣੀ ਇਹ ਨਹੀਂ ਜੋੜਿਆ ਜਿਹਦੇ ਕਾਰਨ ਪਾਰਟੀ ਦੇ ਲੀਡਰ ਕੋਈ ਮਲਾਈਆਂ ਛਕ ਸਕਣ। ਕਾਰਨ ਕਿਉਂਕਿ ਇੱਥੇ ਦਫ਼ਤਰ 'ਚ ਜਾ ਕੇ ਵੀ ਇਹਨਾਂ ਨੂੰ ਖਾਲੀ ਦਾਲ ਡੂਨੇ 'ਚ ਪਾ ਕੇ ਪ੍ਰਸ਼ਾਦੇ ਨਾਲ ਛਕਣੀ ਪੈ ਜਾਂਦੀ ਹੈ ਕਈ ਵਾਰ, ਤੇ ਕਾਂਗਰਸੀਆਂ ਦੇ ਤਾਂ ਪਤਾ ਕਿੰਨੇ ਕਿੰਨੇ ਪਕਵਾਨ ਆਉਂਦੇ ਸੀ। ਸੋ ਇਸ ਲਈ ਜਿਹੜੀ ਉਹ ਆਦਤ ਪਈ ਸੀ ਕਾਂਗਰਸੀ VIP ਕਲਚਰ ਦੀ ਕਿ ਉਹਨੇ ਔਖਾ ਕੀਤਾ। ਉਸ ਤੋਂ ਵੀ ਅਹਿਮ ਜੀ ਸੁਨੀਲ ਜਾਖੜ ਦੇ ਨਾਲ ਇੱਕ ਵਾਰ ਤਸਵੀਰ 'ਚ ਲਗਭਗ ਇਹੀ ਕਾਂਗਰਸੀ ਲੀਡਰ ਨਜ਼ਰ ਆਏ ਸੀ ਤੇ ਇੱਕ ਬੰਦਾ ਸੀ ਉਹਨਾਂ ਕੋਲ, ਉਹ ਵੀ ਵਿਚਾਰਾ ਰਾਜਪਾਲ ਕੋਲ ਦੇਰ ਨਾਲ ਪਹੁੰਚਿਆ। ਕਹਿੰਦੇ ਸ਼ੁਕਰ ਹੈ ਤੁਸੀਂ ਆ ਗਏ, ਨਾ ਲੱਗੂਦਾ ਸੀ ਕਿ BJP ਵਾਲੀ ਫੋਟੋ ਆ। ਹਾਂਜੀ ਬਿਲਕੁਲ। ਇਹਦਾ ਮਤਲਬ ਇਹਨਾਂ ਨੂੰ ਪੰਜਾਬ ਦੀ ਭਾਜਪਾਈਆਂ ਨੇ ਅਪਣਾਇਆ ਨਹੀਂ, ਉਸ ਤਰ੍ਹਾਂ ਦੇ ਉਹਦੇ ਵਿੱਚ ਰਚ ਮਿਚ ਨਹੀਂ ਸਕੇ ਤੇ ਉੱਥੇ ਦਾ ਮਾਹੌਲ ਇਹਨਾਂ ਨੂੰ ਐਂ ਅਹਿਸਾਸ ਕਰਾਉਂਦਾ ਸੀ ਜਿਵੇਂ ਬਗਾਨੇ ਘਰ 'ਚ ਆ ਗਏ ਹੋਣ। ਸੋ ਉਹ ਵੀ ਇੱਕ ਪਹਿਲੂ ਮੰਨਿਆ ਜਾ ਰਿਹਾ ਕਿ ਇਹਨਾਂ ਦੇ ਜਾਣ ਤੋਂ ਬਾਅਦ ਸਥਾਨਕ BJP ਦੇ ਜਿਹੜੇ ਲੀਡਰ ਸੀ ਉਹ ਲਾਂਭੇ ਹੋ ਗਏ ਤੇ ਇਹ ਜਦੋਂ ਦਫ਼ਤਰਾਂ 'ਚ ਆਫਿਸ 'ਚ ਇਹਨਾਂ ਦੇ ਵਰਕਰਾਂ 'ਚ ਵਿਚਰਦੇ ਸੀ ਤਦ ਇਹਨਾਂ ਦੀ ਕੋਈ ਪੁੱਛ ਪੜਤਾਲ ਸੀ, ਇਕੱਲੇ ਗਵਾਚੀ ਗਾਂ ਵਾਂਗ ਫਿਰਦੇ ਸੀ। ਜਦੋਂ ਕਿ ਪਬਲਿਕਲੀ ਠੀਕ ਠਾਕ ਵੋਟਾਂ ਲੈ ਕੇ ਗਏ ਨੇ, ਚਾਹੇ ਹਾਰੇ ਨੇ ਅਗਲੇ, ਲੱਗਦਾ ਕਿ ਸਾਡੇ ਕੋਲ ਵੋਟ ਬੈਂਕ ਹੈਗਾ, ਪਾਰਟੀ ਸਾਨੂੰ ਉਸ ਹਿਸਾਬ ਨਾਲ ਨਹੀਂ ਪੁੱਛ ਗਿੱਛ ਰਹੀ। ਜਾਂ ਕੀ ਕੋਈ 24 ਨੂੰ ਲੈ ਕੇ ਕੋਈ ਸਮਝੌਤੇ ਸੀ, ਉਹ ਸਮਝੌਤੇ ਹੁਣ ਸਿਰੇ ਨਹੀਂ ਚੜ੍ਹਦੇ, ਕੋਈ ਹਰੀ ਝੰਡੀ ਜਿਹੜੀ ਦਿੱਤੀ ਸੀ ਉਹ ਨਹੀਂ ਮਿਲ ਰਹੀ, ਕਿ ਇਹ ਆਉਣ ਵਾਲਾ ਸਮਾਂ ਕਾਫੀ ਕੁਝ ਸਪਸ਼ਟ ਕਰੂਗਾ। ਪਰ ਇਹਨਾਂ ਦੀ ਵਾਪਸੀ ਨੇ ਭਾਜਪਾ ਲਈ ਇੱਕ ਰਾਹ ਖੋਲਤਾ ਕਿ ਭਾਈ ਜਿਹੜੀ ਭਾਜਪਾ ਕਹਿੰਦੀ ਸੀ ਕਿ ਸਾਰੇ ਸਾਡੇ ਕੰਨੀ ਨੂੰ ਆ ਰਹੇ, ਹੁਣ ਇੱਧਰੋਂ ਜਾਣੇ ਵੀ ਸ਼ੁਰੂ ਹੋ ਗਏ, ਚਾਹੇ ਜੋ ਮਰਜ਼ੀ ਕਹੋ ਕਿ ਪਹਿਲੇ ਕਾਂਗਰਸੀ ਸੀ ਜਾਂ ਪੁਰਾਣੇ ਕਾਂਗਰਸੀ ਸੀ, ਪਰ ਅਗਲੇ ਹੁਣ ਭਾਜਪਾ ਦੇ ਘਰੋਂ ਆਏ ਨੇ ਵਾਪਸ। ਸੋ ਇਸ ਲਈ ਹੁਣ ਭਾਜਪਾ ਦਾ ਘਰ ਵੀ ਛੱਡਣਾ ਸ਼ੁਰੂ ਹੋ ਗਿਆ। ਹਾਂ, ਇਹਨਾਂ ਦੇ ਵਾਪਸ ਆਉਣ ਨਾਲ ਕਾਂਗਰਸ ਕੋਲ ਖੱਟੇ ਜਾਂ ਨਾ ਖੱਟੇ ਵੱਖਰੀ ਗੱਲ, ਬਿਲਕੁਲ ਸਹੀ। ਸੋ ਇਸ ਲਈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਪੰਨਾ ਫਿਰ ਜੁੜਨ ਜਾ ਰਿਹਾ ਤੇ ਪਤਾ ਲੱਗ ਰਿਹਾ ਕਿ 3 ਕਾਂਗਰਸੀ ਲੀਡਰ ਹੋਰ ਤਿਆਰ ਨੇ, ਜਿਨ੍ਹਾਂ ਚੋਂ ਇੱਕ ਮਾਲਵੇ ਤੇ ਮਾਝੇ ਵਾਲਾ ਇੱਕ ਹੋਰ ਵੱਡਾ ਲੀਡਰ ਹੈ। ਅੱਛਾ, ਉਹਨਾਂ ਦੀਆਂ ਵੀ ਚਰਚਾ ਮੈਨੂੰ 2 ਲੀਡਰਾਂ ਦੀ ਕਿ ਉਹਨਾਂ ਦੀ ਵੀ ਵਾਪਸੀ ਕਿਸੇ ਵੀ ਸਮੇਂ ਸੰਭਵ ਹੈ। ਪਰ ਕਾਂਗਰਸ ਨੇ ਵੀ ਟਿਕਾਣੇ ਸੀ ਰੱਖੇ। ਉਹ ਲੀਡਰ ਨੇ ਜਿਨ੍ਹਾਂ ਨੂੰ ਅਮਿਤ ਸ਼ਾਹ ਨੇ ਭਾਜਪਾ ਸ਼ਾਮਲ ਕੀਤਾ ਸੀ। ਹਾਂਜੀ ਤੇ ਅੱਜ ਅਗਲੇ ਕਹਿੰਦੇ ਦਫ਼ਤਰ 'ਚ ਮੇਜ਼ ਤੇ ਬਹਿ ਜਾਓ, ਸਾਹਮਣੇ ਬਿਠਾ ਲੇ। ਕਾਂਗਰਸ ਦੇ ਰਾਸ਼ਟਰੀ ਸਕੱਤਰ ਨੇ ਵੇਨੂ ਗੋਪਾਲ ਬਿਠਾ ਕੇ ਦਸਤਖਤ ਕਰਾ ਕੇ ਕਾਂਗਰਸ ਦੀ ਪਰਚੀ ਫੜਾ ਕੇ ਚਲੋ ਹੋ ਗਿਆ ਜਵਾਨ ਜਾਓ। ਅੱਛਾ, ਸੋ ਤਾਂ ਹਜੇ ਫੋਟੋ ਖੜਗੇ ਨਾਲ ਵੀ ਨਹੀਂ ਹੋਣ ਦਿੱਤੀ ਅਗਲੇ ਨੇ। ਰਾਹੁਲ ਸੋਨੀਆ ਪ੍ਰਿਅੰਕਾ ਦਾ ਬਹੁਤ ਦੂਰ ਹੈ, ਬਹੁਤ ਦੂਰ ਦੀ ਗੱਲ ਆ। ਬਿਲਕੁਲ। ਸੋ ਇਸ ਲਈ ਇਹਦਾ ਮਤਲਬ ਕਿ ਹੁਣ ਤੁਸੀਂ ਇੱਥੇ ਵੀ ਦੂਜੇ ਨੰਬਰ ਦੇ ਸ਼ਹਿਰੀ ਬਣ ਗਏ। ਹਾਂਜੀ ਇਹ ਸਹੀ ਹੈ। ਇਹ ਬਹੁਤ ਵੱਡਾ ਸਵਾਲ ਹੈ ਕਿ ਹੁਣ ਤੁਸੀਂ ਇੱਥੇ ਉਹ ਥਾਂ ਜਿਹੜਾ ਤੁਹਾਡਾ ਸੀਗਾ ਉਹ ਮਿਲਦਾ ਨਹੀਂ ਮਿਲਦਾ, ਇਹ ਸਮਾਂ ਦੱਸੂਗਾ ਕਿ ਘਰ ਦਾ ਰਹਿੰਦੇ ਆ ਜਾਂ ਉੱਧਰ ਦੇ ਰਹਿੰਦੇ ਜਾਂ ਨਹੀਂ ਰਹਿੰਦੇ, ਇਹ ਬੜਾ ਸਵਾਲ ਆ। ਪਰ ਫਿਲਹਾਲ ਜੀ ਚਰਚੇ ਨੇ ਕਿ ਇਹ ਆ ਗਏ, ਹੋਰ ਕਈ ਆਉਣ ਵਾਲੇ ਨੇ। ਸੋ ਕਈਆਂ ਦਾ ਭਾਜਪਾ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਤੇ ਜਿਹੜੇ ਭਾਜਪਾ 'ਚ ਇਹਨਾਂ ਦੇ ਜਾਣ ਕਰਕੇ ਬਣੇ ਸੀ, ਉਹਨਾਂ 'ਚੋਂ ਸਭ ਤੋਂ ਵੱਧ ਚਰਚਾ ਇਸ ਮੌਕੇ ਕੈਪਟਨ ਤੇ ਜਾਖੜ ਦੀ ਆ ਕਿ ਹੁਣ ਉਹਨਾਂ ਦਾ ਕੀ ਹੋਊਗਾ। ਅੱਛਾ ਸ਼ਰਮਾ ਜੀ, ਇੱਕ ਮੈਨੂੰ ਦਰੁਸਤ ਕਰ ਦਿਓ ਜੇ ਮੈਂ ਗਲਤ ਹੋਇਆ ਤਾਂ। ਜਿਹੜਾ ਬੰਦਾ ਲਾਈਨ 'ਚੋਂ ਨਿਕਲ ਗਿਆ ਤੇ ਉਹ ਦੂਜੀ ਲਾਈਨ 'ਚ ਚਲਾ ਗਿਆ ਵੀ ਇੱਧਰ ਵਾਰੀ ਆ ਜਾਣੀ ਹੈ, ਉਸ ਲਾਈਨ 'ਚੋਂ ਜੇ ਉਹ ਵਾਪਸ ਆਉਂਦਾ ਹੈ ਤਾਂ ਫਿਰ ਉਹਨੂੰ ਲਾਈਨ ਦੇ ਪਿੱਛੇ ਲੱਗਣਾ ਚਾਹੀਦਾ, ਜਿਹੜੇ ਜਿੱਥੇ ਨੰਬਰ ਖੜਿਆ, ਫਿਰ ਉੱਥੇ ਤਾਂ ਨਹੀਂ ਉਹਦਾ ਕਲੇਮ ਬਣਦਾ। ਨਹੀਂ, ਰਸਮੀ ਤੌਰ ਤੇ ਤਾਂ ਇਹ ਨਿਯਮਾਂ ਦੀ ਬਲੀ ਦੇ ਤਹਿਤ ਇਹ ਹੁੰਦਾ ਕਿ ਤੁਸੀਂ ਜੇ ਇੱਕ ਵਾਰ ਰਾਸ਼ਨ ਵਾਲੀ ਲਾਈਨ 'ਚੋਂ ਨਿਕਲ ਗਏ ਤਾਂ ਅਗਲੀ ਲੱਗਣ ਨਹੀਂ ਦਿੰਦੇ, ਅਗਲੇ ਕਹਿੰਦੇ ਪਿੱਛੇ ਲੱਗ। ਹਾਂ ਬਿਲਕੁਲ। ਸੋ ਉਸ ਨਿਯਮ ਦੇ ਹਿਸਾਬ ਨਾਲ ਤਾਂ ਮਤਲਬ ਕਿ ਇੱਕ ਜ਼ਮੀਰ ਦੇ ਹਿਸਾਬ ਨਾਲ ਤਾਂ ਪਿੱਛੇ ਖੜਨਾ ਬਣਦਾ। ਪਰ ਤੁਸੀਂ ਕੀ ਕਹਿੰਦੇ ਹੋ ਕਿ ਹੁਣ ਇਹ MC ਤੋਂ ਸ਼ੁਰੂ ਕਰਨਗੇ, ਪੰਚਾਇਤ ਚੋਣਾਂ ਤੋਂ ਸ਼ੁਰੂ ਕਰਨਗੇ? ਟਿਕਟਾਂ ਤਾਂ ਲੈ ਜਾਣਗੇ, ਪਰ ਉਹ ਜਿਹੜਾ ਅਹੁਦਿਆਂ ਵਾਲਾ ਕੰਮ ਸੀਗਾ ਉਹ ਸ਼ਾਇਦ ਹੁਣ ਨਹੀਂ ਉੱਥੇ ਹੋਣਾ। ਪਹਿਲਾਂ ਤਾਂ ਇਹ ਹੈ ਕਿ ਸਟੇਜਾਂ ਤੇ ਜਿਹੜਾ ਮਾਨ ਸਨਮਾਨ ਜਾਂ ਨਹੀਂ ਮਿਲਦੀਆਂ। ਹਾਂਜੀ ਨਹੀਂ,
ਨਹੀਂ ਵੈਸੇ ਕਾਂਗਰਸ ਕੋਲ ਹੈ ਕੀ ਆ ਹੋਰ ਦਿਖਾਉਣ ਨੂੰ, ਰਹਿ ਕੀ ਗਿਆ ਸੀ ਜੀ ਜੀ। ਇਸ ਲਈ ਉਹਨਾਂ ਨੂੰ ਭੀੜ ਇਕੱਠੀ ਕਰ ਲਈ, ਸਾਰੇ ਚਾਹੀਦੇ ਨੇ। ਤੇ ਦੂਸਰਾ ਪੈਸਾ ਧੇਲੇ ਵਾਲਾ ਮਾਮਲਾ ਬਹੁਤ ਹੁੰਦਾ ਕਿ ਪੈਸਾ ਖਰਚਣਾ, ਤੋ ਜਿਹੜਾ ਜਿੰਨਾ ਪੈਸਾ ਖਰਚ ਲੂਗਾ ਉਹਨਾਂ ਦੀ ਪੁੱਛ ਪੜਤਾਲ ਹੋਈ ਜਾਊਗੀ। ਹਾਂਜੀ ਤੇ ਉਸ ਤੋਂ ਬਾਅਦ ਫਿਰ ਦੂਸਰੀ ਗੱਲ ਇਹ ਕਿ ਟਿਕਟਾਂ ਮਿਲਣ ਤੋਂ ਬਾਅਦ ਤਾਂ ਫੈਸਲਾ ਲੋਕਾਂ ਦੇ ਹੱਥ ਆ ਨਾ। ਹਾਂਜੀ ਉਹ ਤਾਂ ਲੋਕਾਂ ਨੇ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ। ਜੀ ਜੀ। ਅੱਛਾ ਸ਼ਰਮਾ ਜੀ, ਇੱਕ ਗੱਲ ਜ਼ਰੂਰ ਦੱਸਿਓ, ਮੈਂ ਇਸ ਚਰਚਾ ਨੂੰ ਥੋੜੇ ਜਿਹੇ ਹੋਰ ਪੱਖਾਂ ਤੋਂ ਵੀ ਕਰਨੀ ਚਾਹੁੰਦਾ, ਉਹ ਇਹ ਕਿ ਮਨਪ੍ਰੀਤ ਬਾਦਲ ਦੇ ਜਿਸ ਤਰੀਕੇ ਨਾਲ ਵਿਜੀਲੈਂਸ ਮਗਰ ਪਈ ਤੇ ਸੁਖਪਾਲ ਖਹਿਰਾ ਦੇ ਨਾਲ ਕਾਂਗਰਸੀ ਖੜੇ, ਮੇਰਾ ਖਿਆਲ ਹੈ ਇਹਨਾਂ ਚੀਜ਼ਾਂ ਨੇ ਵੀ ਇਹਨਾਂ ਦੀ ਮਨੋਦਸ਼ਾ ਬਦਲੀ ਹੋਣੀ ਹੈ ਮਾੜੀ ਮੋਟੀ। ਤੇ ਦੂਜਾ ਚਰਚਾ ਇਹ ਵੀ ਹੈ ਕਿ ਜਿਹੜਾ ਭਾਰਤ ਤੇ ਕੈਨੇਡਾ ਤਣਾਅ ਹੈ ਉਹਦੇ ਕਰਕੇ ਬੀਜੇਪੀ ਤੋਂ ਪੰਜਾਬੀ ਥੋੜੇ ਜਿਹੇ ਹਟਿਆ ਪਿੱਛੇ, ਤੇ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਹੁਣ ਉਹ ਗੱਲ ਨਹੀਂ ਬਣਨੀ। ਤੁਹਾਨੂੰ ਯਾਦ ਹੋਣਾ ਆਪਾਂ ਚਰਚਾ ਕੀਤੀ ਸੀ ਅਮਿਤ ਸ਼ਾਹ ਦੀ ਰੈਲੀ 'ਚ ਉਹਨਾਂ ਇਕੱਠ ਨਹੀਂ ਸੀ ਹੋਇਆ, ਉਸ ਤੋਂ ਬਾਅਦ ਬੀਜੇਪੀ ਵਾਲੇ ਸੱਦ ਲਏ ਸੀ ਸਾਰੇ। ਬਿਲਕੁਲ ਜੀ ਜੀ ਜੀ। ਪ੍ਰਵੀਨ ਜੀ, ਚੰਡੀਗੜ੍ਹ ਦੇ ਵਿੱਚ ਹਾਂਜੀ ਕੱਲ ਇਹਨਾਂ ਨੇ ਨਵਾਂ ਪ੍ਰਧਾਨ ਲਾਇਆ ਭਾਜਪਾ ਨੇ ਆਪਣਾ ਜੀ, ਤੇ ਉਹ ਨਵਾਂ ਪ੍ਰਧਾਨ ਬਿਲਡਰ ਹੈ। ਠੀਕ ਹੈ। ਬੇਸ਼ੱਕ ਭਾਜਪਾਈ ਲੀਡਰ ਹੈ, ਪਰ ਉਹਨੇ ਭਾਜਪਾ ਦਾ ਪੰਜਾਬ ਵਾਲਾ ਦਫ਼ਤਰ ਵੀ, ਉਹਨੇ ਭਾਜਪਾ ਦਾ ਚੰਡੀਗੜ੍ਹ ਵਾਲਾ ਦਫ਼ਤਰ ਵੀ, ਉਹਦੀਆਂ ਬਿਲਡਿੰਗਾਂ ਬਣਾਈਆਂ ਜਾਂ ਹੋਰ ਬਿਲਡਿੰਗਾਂ ਬਣਾਉਣ ਦਾ ਕੰਮ ਕਰਦਾ। ਸੋ ਹੁਣ ਭਾਜਪਾ ਨੂੰ ਪੈਸੇ ਵਾਲੇ ਬੰਦਿਆਂ ਦੀ ਲੋੜ ਪੈ ਰਹੀ ਹੈ। ਠੀਕ ਹੈ ਜੀ ਜੀ। ਤੇ ਇੱਧਰ ਇਹ ਮੈਨੂੰ ਲੱਗਦਾ ਭਾਜਪਾ ਦੇ ਹਿਸਾਬ ਨਾਲ ਨੁੱਚੜੇ ਵੀ ਸੀ, ਪਰ ਕਾਂਗਰਸ ਦੇ ਹਿਸਾਬ ਨਾਲ ਅਜੇ ਖਤਮ ਹੋ ਜਾਏਗਾ ਇਹਨਾਂ ਕੋਲ। ਕਾਂਗਰਸ ਦੇ ਹਿਸਾਬ ਨਾਲ ਇਹ ਕਾਫੀ ਵਰਤਾਰੇ ਨੇ। ਕਈ ਇਹ ਵੀ, ਇਹ ਪੈਸਾ ਤਾਂ ਬਹੁਤ ਅਹਿਮ ਚੀਜ਼ ਹੈ ਸਿਆਸਤ ਦੇ ਵਿੱਚ, ਪੋਲਿਟਿਕਸ ਦੇ ਵਿੱਚ।